ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਪਤਾ ਹੈ ਕਿ ਅਸੀਂ ਲਹਿੰਦੇ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਪਿੰਡ ਬੋਗਰਾ 255 ਚੱਕ ਦੇ ਵਿੱਚ ਆਏ ਹੋਏ ਹਾਂ। ਫੈਸਲਾਬਾਦ ਡਿਸਟ੍ਰਿਕਟ ਦੇ ਵਿੱਚ ਅੱਜ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦੇ ਜਨਮ ਸਥਾਨ ਬੰਗਾ ਦੇ ਵਿੱਚ ਉਹਨਾਂ ਦੀ ਉਸ ਜਗ੍ਹਾ ਦੇ ਦਰਸ਼ਨ ਕਰਨ ਚੱਲੇ ਸੀਗੇ ਜਿੱਥੇ ਉਸ ਯੋਧੇ ਨੇ ਜਨਮ ਲਿਆ ਸੀਗਾ। ਅਸੀਂ ਰਸਤੇ 'ਚ ਲੰਘੇ ਜਾ ਰਹੇ ਸੀ ਤੇ ਇਹ ਨਾ ਬੂਟੇ ਵਾਲੀ ਝਾਲ ਇਹਨੂੰ ਕਹਿੰਦੇ ਆ। ਮੈਂ ਪਿੱਛੇ ਦਿਖਾ ਦਿਆਂ। ਇਹ ਝਾਲ ਵਾਕਈ ਇੱਥੇ ਹੈਗੀ ਹੈ। ਪੁਰਾਣੀ ਨਹਿਰ ਬਣੀ ਹੋਈ ਹੈ, ਉਹੀ ਅੰਗਰੇਜ਼ਾਂ ਦੇ ਵੇਲੇ ਦੀ। ਉਸੇ ਤਰੀਕੇ ਦੇ ਨਾਲ ਹੀ ਇਹਦੇ ਪਾਣੀ ਵੀ ਉਵੇਂ ਜਿਵੇਂ ਆਪਣੇ ਇੰਡੀਆ ਦੇ ਵਿੱਚ ਝਾਲਾਂ ਬਣੀਆਂ ਹੁੰਦੀਆਂ, ਇਹਨੂੰ ਉੱਚਾ ਕਰਕੇ ਪਾਸੇ ਕੱਸੀਆਂ ਨੂੰ ਪਾਣੀ ਦਿੱਤਾ ਹੁੰਦਾ। ਇਹ ਇੱਥੋਂ ਲੰਘਦਿਆਂ ਪਤਾ ਲੱਗਾ ਹੈ ਕਿ ਜਿਹੜਾ ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਤੇ ਦੂਜਾ ਸੀਗਾ ਕਿ ਜੱਗਾ ਮਾਰਿਆ ਬੋਹੜ ਦੀ ਛਾਵੇਂ। ਉਹ ਇਸ ਜਗ੍ਹਾ ਤੇ ਬੋਹੜ ਸੀਗਾ ਜਿੱਥੇ ਜੱਗੇ ਦਾ ਕਤਲ ਕਰ ਦਿੱਤਾ ਗਿਆ ਸੀ। ਜਿਵੇਂ ਇਹਨਾਂ ਲੋਕਾਂ ਨੇ ਦੱਸਿਆ ਕਿ ਜੱਗੇ ਦਾ ਕਤਲ ਜਿਹੜਾ ਸੀ ਨਾ ਇੱਕ ਨਾਈ ਨੇ ਕੀਤਾ ਸੀ, ਜਿਵੇਂ ਸ਼ੇਵ ਕਰਦਿਆਂ ਉਹਨੇ ਜਿਹੜਾ ਉਸ ਤਰ੍ਹਾਂ ਮਾਰ ਦਿੱਤਾ ਸੀ। ਹੁਣ ਇੱਥੇ ਕੁਝ ਲੋਕ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਜੱਗਾ ਇੱਥੇ ਉਹਦਾ ਕਤਲ ਕੀਤਾ ਸੀਗਾ। ਐਡੇ ਵੱਡੇ ਯੋਧੇ ਨੂੰ ਕਤਲ ਕਿਵੇਂ ਕੀਤਾ ਗਿਆ। ਥੋੜ੍ਹੇ ਬਹੁਤੇ ਆਪਾਂ ਜਿਹੜੇ ਕਲੂ ਆ ਨਾ ਕੁਝ ਲੋਕਾਂ ਤੋਂ ਜਾਣਕਾਰੀਆਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਬਜ਼ੁਰਗ ਨੇ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ ਜੀ। ਬਜ਼ੁਰਗੋ, ਜਿਵੇਂ ਪਤਾ ਲੱਗਾ ਕਿ ਜੱਗਾ ਜਿਹੜਾ ਹੈ ਉਹ ਇੱਥੇ ਕਤਲ ਕੀਤਾ ਸੀਗਾ, ਕਿੰਨੀ ਕੁ ਜਾਣਕਾਰੀ ਤੁਹਾਨੂੰ ਆ? ਸਾਨੂੰ ਬਹੁਤੀ ਜਾਣਕਾਰੀ ਨਹੀਂ ਉਹਦੇ ਬਾਰੇ ਵਿੱਚ। ਜਿਹੜੀਆਂ ਹਿਸਟਰੀਆਂ ਵਿੱਚੋਂ ਜਿਹੜੀਆਂ ਭਾਰਤ ਦੇ ਵਿੱਚ ਉਹਨਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਬੋਲੀਆਂ ਦੇ ਵਿੱਚ ਉਹ ਸੁਣਦੇ ਰਹੇ ਹਾਂ। ਹਾਂਜੀ। ਤੇ ਇੰਨਾ ਸਾਨੂੰ ਪਤਾ ਹੈ ਕਿ ਜੱਗਾ ਇੱਥੇ ਆਸ ਬੂਟੇ ਵਾਲੀ ਝਾਲ ਤੇ ਵੱਢਿਆ ਸੀ। ਨਾਈ ਨੇ ਵੱਢਿਆ ਸੀ। ਅੱਛਾ ਅੱਛਾ। ਤੇ ਆਮ ਉਹਦੀਆਂ ਜਿਹੜੀਆਂ ਅਸੀਂ ਗੱਲਾਂ ਸੁਣਦੇ ਹਾਂ, ਜਦੋਂ ਬੋਲੀਆਂ ਪਾਉਂਦੇ ਆ ਲੋਕ, ਜੱਗੇ ਜੱਟ ਤੇ ਕਬੂਤਰ ਚੀਨੇ ਨਦੀਆਂ ਪਾਰ ਚੁਗਦੇ ਦਾਣੇ। ਫਿਰ ਉਹਨਾਂ ਕਿਹਾ ਜੱਗਾ ਵੱਢਿਆ ਬੋਹੜ ਦੀ ਛਾਵੇਂ ਤੇ 9 ਮਣ ਰੇਤ ਭਿੱਜ ਗਈ। ਵੇਖੋ ਕਿੱਡਾ ਜਵਾਨ ਗੱਭਰੂ ਹੋਊਗਾ। 9 ਮਣ ਰੇਤ ਭਿੱਜ ਗਈ, ਜਿਹੜੇ ਰਾਈਟਰ ਨੇ ਲਿਖਿਆ ਹਨਾ। ਤੇ ਵੱਡਿਆ ਬੋਹੜ ਦੀ ਛਾਵੇਂ ਹਨਾ। ਉਹਦਾ ਕਤਲ ਹੋਇਆ ਕਿਵੇਂ ਸੀ? ਵੱਡਿਆ ਸੀ, ਲੜ ਕੇ ਵੱਡਿਆ ਸੀ, ਜਾਂ ਨਾਈ ਨੇ ਉਹਨੇ ਕਿਵੇਂ ਕੀਤਾ? ਨਾਈ ਨੇ ਧੋਖੇ ਨਾਲ ਵੱਢਿਆ। ਅੱਛਾ ਜੀ। ਉਹਨੂੰ ਸ਼ੇਵ ਕਰਾਉਣ ਬੈਠਾ ਤੇ ਉਹਨੇ ਉਹਦੇ ਉਸ ਤਰ੍ਹਾਂ ਫੇਰਤਾ ਗੱਲ। ਵਾਹ ਜੀ ਵਾਹ। ਧੋਖੇ ਨਾਲ ਉਹਨੂੰ ਇੱਥੇ ਹੀ ਫੇਰਿਆ, ਐਸੇ ਝਾਲ ਦੇ ਉੱਤੇ। ਇੱਥੇ ਇੱਕ ਬੋਹੜ ਹੁੰਦਾ ਸੀ ਬਹੁਤ ਵੱਡਾ। ਅੱਛਾ ਜੀ। ਉਹਦੇ ਥੱਲੇ ਉਹ ਨਾਈ ਬੈਠਾ ਹੁੰਦਾ ਸੀ, ਉਹਦੇ ਕੋਲ ਸ਼ੇਵ ਕਰਾਉਣ। ਕਿਉਂਕਿ ਸਮਾਂ ਬੜਾ ਪੁਰਾਣਾ ਹੋ ਗਿਆ ਨਾ। ਬੋਹੜ ਤਾਂ ਹੁਣ ਵੀ ਹੈਗਾ ਇੱਕ, ਪਰ ਇਹ ਤਾਂ ਨਵੇਂ ਬੋਹੜ ਨੇ ਅੱਜ ਕੱਲ ਦੇ ਹਨਾ। ਇਹ ਉਹ ਬੋਹੜ ਨੇਗਾ। ਹਾਂਜੀ, ਖਤਮ ਹੋ ਗਿਆ। ਤੁਸੀਂ ਦੇਖਿਆ ਜੀ? ਹਾਂਜੀ, ਆਪ ਦੇਖਿਆ ਜੀ। ਆ ਦੇਖੋ ਬੋਰਡ ਅਸੀਂ ਜਾਣਦੇ ਹਾਂ। ਹਾਂਜੀ, ਅਸੀਂ ਆਪ ਦੇਖਿਆ ਜੀ ਬੋਰਡ ਇੱਥੇ। ਅੱਛਾ ਅੱਛਾ। ਉਹ ਕਿੱਡਾ ਕੁ ਵੱਡਾ ਸੀਗਾ? ਬਹੁਤ ਵੱਡਾ, ਕਾਫੀ ਵੱਡਾ। ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ? ਇੱਥੋਂ ਰਹਿਣਾ ਹੈ। ਤੇ ਤੁਸੀਂ ਵੀ ਸੁਣੀਆਂ ਗੱਲਾਂ ਵੀ ਜੱਗਾ? ਜੀ ਗੱਲਾਂ ਵੀ ਜੱਗਾ ਇੱਥੇ ਬੋਰਡ ਥੱਲੇ ਨਾਈ ਨੇ ਵੱਢਿਆ ਸੀ। ਅੱਛਾ ਅੱਛਾ। ਧੋਖਾ ਕੀਤਾ ਸੀ ਉਹਦੇ ਨਾਲ? ਧੋਖਾ ਕੀਤਾ ਸੀ। ਅੱਛਾ, ਇਹ ਕਿਹੜਾ ਏਰੀਆ ਤੁਸੀਂ ਖਾਸ ਦੱਸ ਦਿਓ ਮੈਨੂੰ। ਇਹ ਜੀ ਬੂਟਿਆਂ ਦੀ ਝਾਲ ਹੈ ਜੀ। ਬੂਟੇ ਵਾਲੀ ਛਾਲ? ਬੂਟਿਆਂ ਦੀ ਝਾਲ ਹੈ। ਅੱਛਾ ਅੱਛਾ ਅੱਛਾ। ਕਿਹੜੇ ਜ਼ਿਲ੍ਹੇ 'ਚ ਪੈਂਦੀ ਹੈ? ਇਹ ਜ਼ਿਲ੍ਹੇ ਫਿਰੋਜ਼ਪੁਰ 'ਚ ਪੈਂਦੀ ਹੈ ਜੀ। ਨਾ ਇਹ ਫੈਸਲਾਬਾਦ। ਤੁਸੀਂ ਆਪਦਾ ਪੁਰਾਣਾ ਪਿੰਡ ਚੇਤੇ ਕਰ ਲਿਆ, ਫਿਰੋਜ਼ਪੁਰ ਹੈ। ਇਹ ਚੜ੍ਹਦੇ ਪੰਜਾਬ 'ਚ ਫਿਰੋਜ਼ਪੁਰ ਦੇ ਰਹਿਣ ਵਾਲੇ ਨਾ, ਤਾਂ ਕਰਕੇ ਫਿਰੋਜ਼ਪੁਰ ਨੂੰ ਚੇਤੇ ਕਰ ਲਿਆ ਇਹਨਾਂ ਨੇ, ਹੈ। ਹਾਂ ਅੱਛਾ। ਇਹ ਫੈਸਲਾਬਾਦ ਦੇ ਵਿੱਚ ਬੂਟੇ ਵਾਲੀ ਝਾਲ ਆ ਇੱਥੇ। ਉਦੋਂ ਲਾਇਲਪੁਰ ਹੁੰਦਾ ਸੀ। ਅੱਛਾ, ਉਦੋਂ ਹਾਂਜੀ ਲਾਇਲਪੁਰ। ਉਦੋਂ ਲਾਇਲਪੁਰ ਸੀ। ਉਸ ਤੋਂ ਬਾਅਦ ਜਿਹੜਾ ਇਹਦਾ ਨਾਂ ਹੈ ਉਹ ਫੈਸਲਾਬਾਦ ਬਣਾ ਦਿੱਤਾ ਗਿਆ ਸੀਗਾ। ਤਹਿਸੀਲ ਜੜ੍ਹਾਂ ਹੈ, ਜ਼ਿਲ੍ਹਾ ਫੈਸਲਾਬਾਦ। ਜੜ੍ਹਾਂ ਵਾਲੀ ਤਹਿਸੀਲ ਆ। ਚਲੋ, ਮੰਦਭਾਗੀ ਘਟਨਾ ਸੀ ਕਿ ਐਡੇ ਵੱਡੇ ਯੋਧੇ ਨੂੰ ਜਿਹਦੇ ਬਾਰੇ ਕਿਹਾ ਗਿਆ 9 ਮਣ ਰੇਤ ਭਿੱਜ ਗਈ, ਕਿੱਡਾ ਵੱਡਾ ਯੋਧਾ ਹੋਊਗਾ, ਧੋਖੇ ਨਾਲ ਉਹਨੂੰ ਮਾਰਿਆ ਗਿਆ ਇਸ ਜਗ੍ਹਾ ਤੇ। ਪਰ ਅੱਜ ਅਸੀਂ ਉਸ ਪ੍ਰੋਪਰ ਜਗ੍ਹਾ ਤੇ ਖੜੇ ਹਾਂ। ਸਾਨੂੰ ਬੜਾ ਸੁਭਾਗੇ, ਅਸੀਂ ਆਪਦੇ ਆਪ ਨੂੰ ਸਮਝਦੇ ਹਾਂ ਕਿ ਘਟਨਾ ਚਲੋ ਮਾੜੀ ਹੋਈ, ਪਰ ਸਾਨੂੰ ਉਹ ਜਿਹੜੀ ਥਾਂ ਵੇਖਣ ਦਾ, ਉੱਥੇ ਖੜਨ ਦਾ ਮੌਕਾ ਮਿਲਿਆ ਲਹਿੰਦੇ ਪੰਜਾਬ ਦੇ ਵਿੱਚ। ਇਹ ਬੂਟੇ ਵਾਲੀ ਝਾਲ ਆ ਤੇ ਹੁਣ ਫੈਸਲਾਬਾਦ ਜ਼ਿਲ੍ਹੇ ਦੇ ਵਿੱਚ ਆ। ਜਿਵੇਂ ਬਜ਼ੁਰਗ ਹੋਰ ਕੋਈ ਕਹਾਣੀ ਇਸ ਇਲਾਕੇ ਦੀ ਹੈ, ਇਸ ਜਗ੍ਹੇ ਬਾਰੇ ਕੋਈ ਸੁਣੀ ਹੋਵੇ ਤੁਸੀਂ? ਨਹੀਂ, ਹੋਰ ਕੋਈ ਨਹੀਂ ਸੁਣੀ। ਬਸ ਇਹ ਜੱਗਾ ਜੀ ਇੱਥੋਂ ਦਾ ਸੀ? ਇੱਥੋਂ ਦਾ ਨਹੀਂ ਸੀ, ਬਟ ਕਤਲ ਇੱਥੇ ਹੋਇਆ ਸੀ। ਕਤਲ ਇੱਥੇ ਹੋਇਆ? ਇੱਥੋਂ ਦਾ ਨਹੀਂ ਸੀ, ਕਤਲ ਇੱਥੇ ਹੋਇਆ। ਤੇ ਪਤਾ ਲੱਗਾ ਵੀ ਇੱਥੇ ਆਇਆ ਕਿਵੇਂ ਸੀਗਾ ਉਹ? ਬਸ ਇਹ ਨਹੀਂ ਸਾਨੂੰ ਪਤਾ ਵੀ ਇੱਥੇ ਆਇਆ ਕਿਵੇਂ ਸੀ। ਇਹ ਖੁਦਾ ਜਾਣਦਾ ਹੈ। ਉਹ ਕਤਲ ਇੱਥੇ ਹੋਇਆ ਸੀ। ਕਤਲ ਇੱਥੇ ਹੋ ਗਿਆ ਇਸੇ ਜਗ੍ਹਾ ਤੇ। ਹਾਂ। ਜੱਗੇ ਦਾ ਜੀ ਪਿੰਡ ਦਾਨਾਬਾਦ, ਤਹਿਸੀਲ ਜੜ੍ਹਾਂ ਸੀ, ਜ਼ਿਲ੍ਹਾ ਫੈਸਲਾਬਾਦ ਹੈ। ਅੱਛਾ ਜੀ। ਤੇ ਇਸ ਬੂਟਿਆਂ ਦੀ ਝਾਲ ਦੇ ਤੇ ਉਹ ਕਤਲ ਹੋਇਆ ਸੀ। ਨਾਈ ਨੇ ਕਤਲ ਕੀਤਾ ਸੀ। ਤੁਸੀਂ ਸਾਡੇ ਨਾਲ ਇਲਾਕੇ ਦੇ ਕੁਝ ਹੋਰ ਬੰਦੇ ਵੀ ਮੌਜੂਦ ਨੇ। ਤੁਸੀਂ ਕਿੰਨਾ ਕੁ ਜੱਗੇ ਯੋਧੇ ਬਾਰੇ ਜਾਣਦੇ ਹੋ ਜੀ? ਜੱਗੇ ਦੇ ਮਤਲਬ ਜਿਹੜੀ ਤਾਰੀਖ ਦੱਸਦੀ ਹੈ ਨਾ ਜੀ, ਤਾਰੀਖ ਦੇ ਵਿੱਚ ਬੂਟੇ ਵਾਲੀ ਝਾਲ ਦਾ ਜ਼ਿਕਰ ਨਹੀਂ ਆਇਆ ਕਿ ਜੱਗਾ ਬੂਟੇ ਵਾਲੀ ਝਾਲ ਤੇ ਕਤਲ ਹੋਇਆ। ਹਾਂ ਹਾਂ। ਲੇਕਿਨ ਜੱਗੇ ਦਾ ਜਿਹੜਾ ਦਾਨਾਬਾਦ ਹੈ ਨਾ, ਦਾਨਾਬਾਦ ਮਸ਼ਹੂਰ ਆ, ਉਹ ਬੋਰਡ ਇੱਥੇ ਨਹੀਂਗਾ। ਅੱਛਾ। ਉਹ ਬੋਰਡ ਦਾਨਾਬਾਦ ਉੱਤੇ ਆ। ਹੁਣ ਬਕਾਇਦਾ ਜੱਗੇ ਦੀ ਖਾਨਕਾ ਉੱਥੇ ਤਮੀਰ ਕੀਤੀ ਗਈ ਆ। ਉੱਥੇ ਮੁਜਾਵਰ ਵੀ ਬੈਠੇ ਨੇ ਤੇ ਉਹਨੂੰ ਮਤਲਬ ਆਲਾ ਕਿਸਮ ਦਾ ਜਿਹੜਾ ਨਾ ਉਹਦਾ ਦਰਬਾਰ ਆ, ਕੋਈ ਸਾਥੀਆਂ ਨੇ ਡੋਨੇਟ ਕੀਤਾ। ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਇੱਥੇ ਕਤਲ ਹੋਇਆ, ਬੋਰਡ ਸੀਗਾ ਇੱਥੇ। ਨਹੀਂ, ਬੋਰਡ ਇੱਥੇ ਵੀ ਸੀ, ਉੱਥੇ ਵੀ ਬੋਰਡ ਹੈਗਾ। ਅੱਛਾ, ਨਹੀਂ ਤੁਸੀਂ ਕਹਿੰਦੇ ਉੱਥੇ ਕਤਲ ਹੋਇਆ? ਹਾਂ, ਬੁੱਢੇ ਦਾ ਚੱਕ ਹੈ, ਉਹਦੇ ਨਾਲ ਇਧਰੋਂ ਅੜਕਾਣਾ ਆ, ਅੜਕਾਣਾ ਚੌਕੀ। ਅੜਕਾਣੇ ਚੌਕੀਓਂ ਰਸਤਾ ਨਿਕਲਦਾ ਜਿਹੜਾ ਦਾਨਾਬਾਦ ਨੂੰ ਜਾਂਦਾ, ਜਿੱਥੇ ਉਹ
ਜੱਗੇ ਦਾ ਅਸਲ ਜਿੱਥੇ ਉਹ ਦਫਨ ਆ। ਨਹੀਂ ਦਫਨ ਉੱਥੇ ਹੋਊਗਾ, ਹਾਂਜੀ। ਹੋ ਸਕਦਾ ਕਤਲ ਇੱਥੇ ਹੋਇਆ, ਦਫਨ ਉੱਥੇ ਹੋਇਆ ਹੋਵੇ। ਨਹੀਂ ਕਤਲ ਵੀ ਉੱਥੇ ਹੋਇਆ ਆ। ਕਿਵੇਂ ਕਤਲ ਹੋਇਆ ਉੱਥੇ, ਇੱਕ ਮਾੜਾ ਪਤਾ ਜੀ? ਉੱਥੇ ਵੀ ਨਹਿਰ ਹੈ? ਹਾਂਜੀ ਨਹਿਰ ਆ ਉੱਥੇ। ਓਕੇ ਉਹ ਨਹਿਰ ਕ੍ਰਾਸ ਕਰੀ ਦੀ ਐਸੇ ਤਰ੍ਹਾਂ ਹੀ ਨਹਿਰ ਆ, ਉਹ ਵੀ ਗੁਗੇਰਾ ਬ੍ਰਾਂਚ ਆ। ਅੱਛਾ ਜੀ, ਲੇਕਿਨ ਉਹ ਇਹਦੀ ਛੋਟੀ ਸ਼ਾਖ ਆ, ਇਸੇ ਨਹਿਰ ਦੀ? ਇਸੇ ਨਹਿਰ ਦੀ ਛੋਟੀ ਸ਼ਾਖ ਆ, ਉਹ ਵੀ ਗੁਗੇਰਾ ਬ੍ਰਾਂਚ ਆ। 374 ਟਿਕਾਣਾ ਵਾ। ਅੱਛਾ, ਉਸ ਤੋਂ ਅੱਗੇ ਬੁੱਢੀ ਮਸਜਿਦ ਨੂੰ ਰਸਤਾ ਜਾਂਦਾ ਆ, ਉਸ ਤੋਂ ਅੱਗੇ ਜਾ ਕੇ ਨਾ ਦਾਨਾਬਾਦ ਆ, ਬੱਗੇ ਦਾ ਚੱਕ ਉਹਦੇ ਨਾਲ ਆ। ਹਾਂਜੀ ਬਿਲਕੁਲ, ਜਦੋਂ ਇਤਿਹਾਸ ਥੋੜਾ ਜਿਹਾ ਪੁਰਾਣਾ ਹੋ ਜਾਂਦਾ ਤਾਂ ਉਹਦੇ ਵਿੱਚ ਕਈ ਉਲਝਣਾਂ ਪੈਦਾ ਹੋ ਜਾਂਦੀਆਂ, ਜਿਵੇਂ ਕਿ ਬਹੁਤੇ ਲੋਕਾਂ ਨੇ ਕਿਹਾ ਕਿ ਇੱਥੇ ਜਿਹੜਾ ਹੈਗਾ ਜੱਗੇ ਦਾ ਕਤਲ ਹੋਇਆ, ਪਰ ਇਹਨਾਂ ਦਾ ਕਹਿਣਾ ਹੈ ਕਿ ਜੱਗੇ ਦਾ ਜਿਹੜਾ ਕਤਲ ਆ ਜਾਂ ਉਹਦੀ ਜਿਹੜੀ ਜਗ੍ਹਾ ਉਹ ਦਾਨਾਬਾਦ ਦੇ ਵਿੱਚ ਬਣੀ ਹੋਈ ਹੈ। ਹੁਣ ਦੇਖਣਾ ਹੋਊਗਾ ਕਿ ਇਹ ਇਤਿਹਾਸ ਇੱਥੋਂ ਵਾਲਾ ਸਹੀ ਹੈ ਕਿ ਉੱਥੋਂ ਵਾਲਾ ਸਹੀ ਆ, ਇਹ ਤਾਂ ਇਤਿਹਾਸ ਦੇ ਪੰਨੇ ਦੱਸ ਸਕਦੇ ਆ।